ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਡੇਰਾ ਮੁਖੀ ਦੀ ਪੈਰੋਲ ਤੋਂ। ਇਸ ਦਾ ਹੁਣ ਐਸਜੀਪੀਸੀ ਵੱਲੋਂ ਵਿਰੋਧ ਕੀਤਾ ਗਿਆ ਜੀ। ਦੇਖੋ, ਇਹ ਵਿਰੋਧ ਜਿਹੜਾ ਪਿਛਲੀ ਵਾਰੀ ਵੀ ਹੋਇਆ ਸੀਗਾ ਪ੍ਰਵੀਨ ਜੀ, ਜੀ ਜਦੋਂ ਪਿਛਲੀ ਵਾਰੀ ਇਹ 15 ਅਕਤੂਬਰ ਨੂੰ ਰਿਹਾ ਹੋ ਕੇ ਆਇਆ, ਤੁਹਾਨੂੰ ਯਾਦ ਹੋਏਗਾ, ਉਦੋਂ ਅੰਸ਼ੁਲ ਛਤਰਪਤੀ, ਸਵਾਤੀ ਮਾਲੀਵਾਲ, ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਐਸਜੀਪੀਸੀ ਨੇ ਉਦੋਂ ਵੀ ਇਤਰਾਜ਼ ਪ੍ਰਗਟਾਇਆ ਸੀਗਾ ਜੀ। ਕਿਉਂਕਿ ਸਿੱਖ ਜਥੇਬੰਦੀਆਂ ਤਾਂ ਹੁਣ ਦੇਖੋ ਨਾ, ਗੱਲ ਇਹ ਆ, ਉਹਦੇ ਦੋ ਮੂਲ ਕਾਰਨ ਹੈ। ਨੰਬਰ ਇੱਕ, ਬੰਦੀ ਸਿੰਘਾਂ ਵਾਲਾ ਮਸਲਾ, ਕਿ ਬਈ ਉਹਨਾਂ ਨੂੰ ਕਿਉਂ ਨਹੀਂ। ਹਾਂਜੀ। ਤਾਂ ਦੂਸਰਾ ਕਿ ਸਿੱਧਾ ਹੁਣ ਆਪਾਂ 2007 ਤੋਂ ਬਾਅਦ ਇਤਿਹਾਸ ਨੂੰ ਦੇਖੀਏ, ਜੋ ਪਿੱਛੇ ਸਮਾਂ ਬੀਤਿਆ, ਕਿ ਸਿੱਧੀਆਂ ਟਕਰਾਅ ਵਾਲੀਆਂ ਘਟਨਾਵਾਂ ਵਾਪਰੀਆਂ ਨੇ ਡੇਰਿਆਂ ਤੇ ਸਿੱਖਾਂ ਦਰਮਿਆਨ, ਕੁਝ ਜਾਨਾਂ ਵੀ ਗਈਆਂ ਨੇ ਇਸ ਦੌਰਾਨ। ਪਰ ਸਭ ਤੋਂ ਵੱਡੀ ਪਾਟਕ ਵਾਲੀ ਜਿਹੜੀ ਘਟਨਾਕ੍ਰਮ ਦੀ ਲੜੀ ਸੀਗੀ, ਉਹ ਵਾਪਰੀ ਸੀਗੀ ਬੇਅਦਬੀ ਕਾਂਡ ਦੇ ਰੂਪ ਦੇ ਵਿੱਚ, ਜਿਨ੍ਹਾਂ ਦੇ ਮੁਕੱਦਮੇ ਚੱਲਦੇ ਨੇ ਜੀ। ਸੋ ਇਹ ਹੈ ਕਿ ਇਹ ਇਤਰਾਜ਼ ਤੇ ਬਿਲਕੁਲ ਜਿੱਦਾਂ ਕਹਿ ਲਓ ਕਿ ਵਾਜਬ ਹੈ ਇਹਨਾਂ ਦਾ, ਤੇ ਸੁਭਾਵਿਕ ਵੀ ਹੈ। ਇਸ ਕਰਕੇ ਇਹ ਆਪਸ ਦੇ ਵਿੱਚ ਇਹ ਜਿਹੜਾ ਚੱਲਦਾ ਹੈ, ਤਾਂ ਉਹ ਤਾਂ ਇਸੇ ਤਰ੍ਹਾਂ ਹੀ ਚੱਲੇਗਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਹੀ ਜੇ ਤੁਸੀਂ ਦੇਖੋਗੇ ਤਾਂ ਇਹਦਾ ਆਨਲਾਈਨ ਹੋ ਗਿਆ ਸ਼ੁਰੂ, ਦਰਬਾਰ ਜਿਹੜਾ ਇਹ ਕਰਦਾ ਹੁੰਦਾ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਅੱਜ ਹੀ ਜੁੜ ਗਏ ਨੇ। ਗੱਲ ਤੇ ਇਹ ਹੈ ਨਾ, ਹੁਣ ਐਸਜੀਪੀਸੀ ਤੇ ਇਹੀ ਗੱਲ ਕਹੇਗੀ, ਐਸਜੀਪੀਸੀ ਦਾ ਵੀ ਇਤਰਾਜ਼, ਮਾਫ ਕਰਨਾ, ਮੈਨੂੰ ਤੇ ਉਹ ਲੱਗਦਾ ਕਿ ਰਸਮ ਪੂਰਤੀ ਹੁੰਦੀ ਹੈ। ਇਤਰਾਜ਼ ਪ੍ਰਗਟਾ ਦਿੰਦੇ ਨੇ, ਬਿਆਨ ਦਾਗ ਦਿੰਦੇ ਨੇ। ਹਾਈ ਕੋਰਟ 'ਚ ਇਹਦੀ ਪੈਰੋਲ ਨੂੰ ਚੈਲੰਜ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂ ਡਬਲ ਬੈਂਚ ਕੋਲ ਕਿਉਂ ਨਹੀਂ ਖੜਿਆ ਗਿਆ? ਕਿਉਂਕਿ ਕੁਛ ਤਾਂ ਤੁਸੀਂ ਕਾਨੂੰਨੀ ਦੇਖੋ, ਗੱਲ ਕੀ ਹੈ, ਮੈਂ ਪੈਰੋਲ ਤੇ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਪੈਰੋਲ ਪ੍ਰਿਜ਼ਨਸ ਐਕਟ ਜਿਹੜਾ 1894 ਵਾਲਾ ਹੈ, ਸੌਰੀ 1896 ਵਾਲਾ, ਇਹਦੇ ਤਹਿਤ ਹੀ ਮਿਲਣਾ ਹੈ ਪੈਰੋਲ, ਠੀਕ ਹੈ ਜੀ। ਤਾਂ ਉਹ ਤਾਂ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਪ੍ਰਸ਼ਾਸਨ ਨੇ ਜਿਹਨੂੰ ਦੇਣੀ ਹੈ ਪੈਰੋਲ ਦੇ ਦੇਣੀ ਹੈ, ਜਿਹਦਾ ਕੰਡਕਟ ਅੱਛਾ ਹੈ ਤਾਂ ਜਾਂ ਜਿਹਦੇ ਵੱਲ ਸਰਕਾਰ ਦੀ ਅੱਛੀ ਖਾਸੀ ਨਿਗਾਹ ਜੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਜੋ ਗੱਲਾਂ ਕੀਤੀਆਂ ਜਾ ਰਹੀਆਂ, ਤੁਸੀਂ ਉਹਨਾਂ ਨੂੰ ਆਧਾਰ ਬਣਾ ਕੇ ਕਿਉਂ ਨਹੀਂ ਪਕੜਦੇ? ਬਿਲਕੁਲ, ਇਹਨੇ ਸਿੱਧੇ ਤੌਰ ਤੇ ਪਿਛਲੀ ਵਾਰੀ ਆ ਕੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ, ਜਦ ਕਿ ਸਧਾਰਨ ਕੈਦੀ ਨੂੰ ਜਦੋਂ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਸ਼ਰਤ ਐਡ ਕੀਤੀ ਜਾਂਦੀ ਹੈ ਕਿ ਤੂੰ ਇਲੈਕਸ਼ਨ ਵਾਲੇ ਕਿਸੇ ਵੀ ਇਲਾਕੇ 'ਚ ਨਹੀਂ ਜਾਏਗਾ, ਉੱਥੇ ਨਹੀਂ ਰਹੇਗਾ। ਤਾਂ ਇਹ ਹਰਿਆਣੇ 'ਚ ਨਾ ਰਹਿ ਕੇ ਯੂਪੀ ਦੇ ਵਿੱਚੋਂ ਆਨਲਾਈਨ ਆਪਣੇ ਜਿਹੜੇ ਇਹਦੇ ਪੈਰੋਕਾਰ ਨੇ, ਜਿਹੜੇ ਵੋਟਰ ਵੀ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਦੱਸੋ ਕੌਣ ਇਹਦੇ ਤੋਂ ਮੁਨਕਰ ਹੋ ਸਕਦਾ? ਜੀ ਹੈ ਕੋਈ? ਤਾਂ ਗੱਲ ਇਹ ਹੈ ਕਿ ਕਾਨੂੰਨੀ ਤੌਰ ਤੇ ਥੋੜੀ ਘੇਰਾਬੰਦੀ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਕਿਸੇ ਵੀ ਗੱਲ 'ਚ ਪੈ ਹੀ ਗਏ, ਕੌਨਫਲਿਕਟ 'ਚ ਪੈ ਗਏ, ਤਾਂ ਫਿਰ ਉਹਦੇ 'ਚ ਕੀ ਹੈ, ਅੱਗੇ ਜਾਣਾ ਚਾਹੀਦਾ, ਤੁਹਾਨੂੰ ਵਧਣਾ ਚਾਹੀਦਾ। ਖੁਦ ਧਾਮੀ ਸਾਹਿਬ ਵਕੀਲ ਨੇ, ਤਾਂ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਕਿ ਦੇਖੋ ਜੀ, ਸਾਡੇ ਵਾਸਤੇ ਯਾਨੀ ਘੱਟ ਗਿਣਤੀਆਂ ਵਾਸਤੇ ਪੈਮਾਨੇ ਹੋਰ ਕਿਉਂ ਨੇ? ਬਿਲਕੁਲ ਇਹ ਸਵਾਲ ਤਾਂ ਕੋਰਟ ਦੇ ਮੂਹਰੇ ਰੱਖਿਆ ਜਾਣਾ ਚਾਹੀਦਾ ਹੈ ਨਾ। ਤੇ ਬਈ ਤੁਹਾਡਾ ਕੀ ਖਿਆਲ ਹੈ ਜੀ? ਤੁਸੀਂ ਕਿਸ ਨਜ਼ਰੀਏ ਤੋਂ ਸੋਚਦੇ ਹੋ ਕਿ ਇਹ ਬੰਦਾ ਖੁੱਲੇ ਰੂਪ ਦੇ ਵਿੱਚ ਆ ਕੇ ਵੋਟਰ ਨੂੰ ਵੀ ਪ੍ਰਭਾਵਿਤ ਕਰ ਦਿੰਦਾ, ਵੋਟਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ? ਹਾਂਜੀ। ਤਾਂ ਇਹ ਕੋਈ ਨਾ ਕੋਈ ਤਾਂ ਨਵੇਂ ਸਿਰੇ ਤੋਂ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਾਨੂੰਨ ਤਾਂ ਹੈਗਾ 19ਵੀਂ ਸਦੀ ਦਾ, ਘੱਟੋ ਘੱਟ ਉਸ ਕਾਨੂੰਨ ਨੂੰ ਥੋੜਾ ਅਮੈਂਡ ਕਰਨ ਵੱਲ ਤਾਂ ਵੱਧ ਜਾਣਗੇ ਜੀ। ਬਿਲਕੁਲ। ਤਾਂ ਇਹ ਕਹਾਣੀ ਹੈ। ਖੈਰ, ਵਿਰੋਧ ਹੋ ਰਿਹਾ, ਸਿੱਖ ਜਥੇਬੰਦੀਆਂ ਹੋਰ ਵੀ ਕਰ ਰਹੀਆਂ, ਫਿਰ ਸਵਾਤੀ ਮਾਲੀਵਾਲ ਨੇ ਵੀ ਕੀਤਾ, ਮਤਲਬ ਕਿ ਅੰਸ਼ੁਲ ਛਤਰਪਤੀ ਨੇ ਵੀ ਕੀਤਾ। ਪਰ ਉਹ, ਜਿਵੇਂ ਮੈਂ ਕਿਹਾ ਕਿ ਉਹ ਇੱਕ ਤਰ੍ਹਾਂ ਨਾਲ ਹੁਣ ਕਹਿ ਲਓ ਕਿ ਉਹ ਦੁਹਰਾ ਹੀ ਬਣ ਗਿਆ ਕਿ ਪੈਰੋਲ ਵੀ ਮਿਲੇਗੀ ਜੀ। ਹਰਿਆਣਾ ਸਰਕਾਰ ਕਹਿੰਦੀ ਕਿ ਕੋਈ ਗੱਲ ਨਹੀਂ ਹੈ, ਸਾਨੂੰ ਕੀ ਫਰਕ ਪੈਂਦਾ, ਬੋਲੀ ਜਾਓ ਜੀ। ਤੇ ਨਾਲ ਉਹ ਕਹਿ ਦਿੰਦੇ ਆ ਕਿ ਦੇਖੋ ਜੀ, ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਕੋਰਟ 'ਚ ਚਲੇ ਜਾਓ। ਹੁਣ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਕੋਲ ਘੁੰਡੀ ਕੋਈ ਨਹੀਂ ਹੈਗੀ, ਤੇ ਘੁੰਡੀ ਜਿਹੜੀ ਉਹ ਬਣਾਉਣੀ ਪੈਂਦੀ ਹੁੰਦੀ ਆ। ਸੋ ਇਸ ਕਰਕੇ ਅੱਜ ਇਹ ਫੇਰ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਆਨਲਾਈਨ ਖਲੋਤੇ ਸਨ। ਆਨਲਾਈਨ ਬਈ ਕੀ ਇੱਕ ਬੰਦਾ ਇਸ ਤਰ੍ਹਾਂ ਸਾਰਾ ਕੁਝ ਕਰ ਸਕਦਾ ਜੀ? ਉਹ ਵੀ ਤਾਂ ਹੁਣ ਸਮੇਂ ਦੇ ਅਨੁਸਾਰ, ਕਿਉਂਕਿ ਹੁਣ 19ਵੀਂ ਸਦੀ ਥੋੜੀ ਨਾ ਹੈ, ਹੁਣ ਤਾਂ ਗੱਲ ਬਹੁਤ ਗਾਂਹ ਤੱਕ ਚਲੇ ਗਈ ਹੈ ਕਿ ਨਵੇਂ ਸਿਰੇ ਤੋਂ ਘੱਟੋ ਘੱਟ ਕੋਈ ਸ਼ਰਤਾਂ ਹੀ ਮੁਕਰਰ ਕਰਵਾ ਦੋ ਕਿ ਬਈ ਆ ਨਹੀਂ ਕਰ ਸਕਦਾ ਇਹ। ਖੈਰ, ਇਹ ਵਿਰੋਧ ਜ਼ਰੂਰ ਹੋ ਰਿਹਾ, ਪਰ ਇੱਕ ਪਾਸੇ ਵਿਰੋਧ ਹੈ, ਦੂਸਰੇ ਪਾਸੇ ਮੌਜ ਹੈ। ਤਾਂ ਵਿਰੋਧ ਵੀ ਚੱਲ ਰਿਹਾ ਤੇ ਮੌਜ ਵੀ ਚੱਲ ਰਹੀ ਹੈ ਜੀ। ਇੱਕ ਇੱਥੇ ਰੀਲਾਂ 'ਚ ਆਪਾਂ ਸੁਣਦੇ ਹੁੰਦੇ ਨਾ, ਵਾਹ ਬੇਟੇ ਮੌਜ ਕਰਦੀ, ਸੁਣਦੇ ਬਿਲਕੁਲ ਜੀ।
ਮਿੰਟੂ ਜੀ ਇੱਥੇ ਵੈਸੇ ਜਥੇਬੰਦੀਆਂ ਵੀ ਬਥੇਰੀਆਂ ਨੇ। ਇੱਕ ਵਿਰੇਸ਼ ਸਾਂਡਲਿਆ ਹੈ, ਐਂਟੀ ਟੈਰਰਿਸਟ ਫਰੰਟ ਕੋਈ ਜਥੇਬੰਦੀ ਆ, ਉਹਦਾ ਪ੍ਰਧਾਨ ਹੈ। ਤੇ ਉਹ ਕਹਿੰਦਾ ਰਾਮ ਰਹੀਮ ਅੱਛਾ ਜੀ। ਜੇਲ੍ਹ ਨਹੀਂ, ਕਹਿੰਦਾ ਭਾਰਤ ਰਤਨ ਦਾ ਹੱਕਦਾਰ ਆ। ਹੁਣ ਇਹਨਾਂ ਨੇ ਭਾਰਤ ਰਤਨ ਐਡਾ ਛੋਟਾ ਕਰਤਾ ਵੀ ਸਜ਼ਾ ਜ਼ਾਫਤਾ ਬੰਦੇ ਨੂੰ ਵੀ ਕਹਿੰਦੇ ਭਾਰਤ ਰਤਨ ਦੇ ਦਿਓ। ਨਹੀਂ ਅਸਲ ਦੇ ਵਿੱਚ ਜਿਹੜਾ ਇਹ ਵਿਅਕਤੀ ਆ, ਇਹਨੂੰ ਮੈਂਟਲ ਹਸਪਤਾਲ ਦਾ ਟਿਕਟ ਦੇਣਾ ਚਾਹੀਦਾ। ਟਿਕਟ ਪਹਿਲਾਂ ਦੇਣਾ ਚਾਹੀਦਾ ਜੀ ਜੀ। ਇਹਨੂੰ ਮੈਂਟਲ ਹਸਪਤਾਲ ਖੜਨਾ ਚਾਹੀਦਾ। ਭਾਰਤ ਰਤਨ ਫਿਰ ਤਾਂ ਹਰੇਕ ਬਲਾਤਕਾਰੀ ਨੂੰ ਭਾਰਤ ਰਤਨ ਦੇ ਦਿਓ। ਜੀ ਜੀ ਬਿਲਕੁਲ। ਨਹੀਂ ਦੇਖੋ ਗੱਲ ਕੀ ਹੈ ਕਿ ਗੱਲ ਇਹ ਹੈ ਕਿ ਮਸਲਾ ਕੀ ਹੈ, ਉਸ ਚੀਜ਼ ਨੂੰ ਆਪਾਂ ਸਮਝ ਸਕਦੇ ਹਾਂ ਕਿ ਠੀਕ ਹੈ, ਇੱਕ ਕੋਈ ਵੀ ਆਰਗੇਨਾਈਜੇਸ਼ਨ ਹੈ, ਕੋਈ ਵੀ ਸੰਗਠਨ ਹੈ, ਕੋਈ ਵੀ ਧਰਮ ਹੈ, ਕੋਈ ਵੀ ਫਿਰਕਾ ਹੈ, ਕੋਈ ਵੀ ਡੇਰਾ ਹੈ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਡੇਰਾ ਬੁਰੇ ਕੰਮ ਕਰਦਾ ਹੈ। ਜੀ ਜੀ। ਸਾਡੀ ਕੋਈ ਮੁਖਾਲਫਤ ਕਿਸੇ ਵੀ ਮਤਲਬ ਕਿ ਮਾਨਤਾ ਨਾਲ ਥੋੜੀ ਹੈ, ਜਾਂ ਕਿਸੇ ਇੱਕ ਜਥੇਬੰਦੀ ਜਾਂ ਸੰਸਥਾ ਨਾਲ ਥੋੜੀ ਹੈ। ਜੀ ਜੀ। ਉਹ ਅੱਛੇ ਕੰਮ ਕਰਦੇ ਰਹੇ ਨੇ, ਅੱਛੇ ਕੰਮ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੱਛੇ ਕੰਮ। ਪਰ ਗੱਲ ਕੀ ਹੈ ਕਿ ਜੇ ਤੁਸੀਂ ਬੁਰੇ ਕੰਮਾਂ ਨੂੰ ਲੁਕਾਉਣ ਵਾਸਤੇ ਅੱਛੇ ਕਰੋ, ਜੇ ਤੁਸੀਂ ਉਹਨਾਂ ਦੇ ਆਧਾਰ ਤੇ ਇਹਨੂੰ ਭਾਰਤ ਰਤਨ ਦੇਣਾ ਚਾਹੁੰਦੇ, ਤਾਂ ਫਿਰ ਤਾਂ ਸਲਮਾਨ ਖਾਨ ਵੀ ਭਾਰਤ ਰਤਨ ਦਾ ਹੱਕਦਾਰ ਹੈ। ਜੀ ਜੀ ਜੀ। ਕਿਉਂਕਿ ਉਹਨੇ ਵੀ ਤਾਂ ਬਾਅਦ ਦੇ ਵਿੱਚ ਬੜੇ ਭਲਾਈ ਵਾਲੇ ਕੰਮ ਕੀਤੇ ਨੇ। ਹਾਂਜੀ ਬਿਲਕੁਲ। ਉਹਨੂੰ ਤੁਸੀਂ ਕੇਸਾਂ 'ਚ ਕਾਹਤੋਂ ਉਲਝਾ ਰੱਖਿਆ? ਗੱਲ ਇਹ ਹੈ ਕਿ ਜਿਹੜੇ ਚੰਗੇ ਕੰਮ ਹੁੰਦੇ ਆ ਉਹਨੂੰ ਚੰਗਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਡੇਰੇ ਵਾਲੇ ਬਹੁਤ ਵਧੀਆ ਕੰਮ ਵੀ ਕੀਤੇ ਆ ਡੇਰੇ ਵਾਲਿਆਂ ਨੇ, ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ? ਪਰ ਗੱਲ ਇਹ ਹੈ ਕਿ ਉਹਦੇ ਨਾਲ ਤੁਹਾਡੇ ਕੁਕਰਮ ਜਿਹੜੇ ਥੋੜੇ ਕੱਜੇ ਜਾਣੇ ਆ। ਜੀ। ਤਾਂ ਤੁਸੀਂ ਇੱਕ ਚੀਜ਼ ਨੂੰ ਵੇਖੋ, ਕਿਸੇ ਦੇ ਚੰਗੇ ਕੰਮ ਨੂੰ ਵੇਖੋ, ਤਾਂ ਉਹਦੀ ਆੜ ਦੇ ਵਿੱਚ ਕੁਕਰਮ ਨੂੰ ਭੁੱਲ ਜਾਓ। ਇਹ ਤਾਂ ਫਿਰ ਮੈਂਟਲ ਕੇਸ ਹੀ ਲੱਗਦਾ ਹੈ। ਜੀ ਜੀ ਸਹੀ।